मेरे सजनों बेलियो ते बुजुर्गो, मैं हाँ लोक दास्तान लखारी शायर नज़ीर सुल्तानी ते तुसी वेख रहे हो GS स्टूडियो। मेरे सजनों, साडी अज दी दास्तान दा नाम है गिदड़ां दा मामा। इस दास्तान दी फरमाइश करदे ने मोड़ खुंडे तो मास्टर मुहम्मद सदीक, सियालकोट तो मास्टर मुहम्मद नवाज चौहान, चढ़दे पंजाब तो बिट्टू लहरी, दर्शन लाल, जसविंदर संधू, आकाश बराड़, गुरप्रीत टंडन, हरदीप सिंह, संधू मोगेवाला, ओम प्रकाश मोमी, रमेश चंदर, पिंतू कंबोज, संदीप साई, सुरिंदर पाल, सुनील कंबोज ते धीरज चौधरी, इटली तो जफर बबली पट्टी, स्पेन तो शबीर हुसैन आज़ाद, यूनान तो अशफाक अहमद। ते मेरे सजनों, हुण आउने असीं अपनी अज दी दास्तान वल्ले। ਇਹ ਦਾਸਤਾਨ ਅਲਿਆਸ ਘੁੰਮਣ ਜੀ ਦੀ ਕਿਤਾਬ ਜਨੌਰ ਬਾਤਾਂ ਵਿੱਚੋਂ ਲਈ ਗਈ ਏ ਤੇ ਇਹਨੂੰ ਸ਼ੇਰੀ ਅੰਦਾਜ਼ ਵਿੱਚ ਢਾਲਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਹੋਇਆ ਕੁਝ ਇੰਜ ਭਈ ਜੰਗਲ ਵਿੱਚ ਚੋਖੇ ਸਾਰੇ ਗਿੱਦੜ ਰਹਿੰਦੇ ਸਨ। ਗਰਮੀਆਂ ਵਿੱਚ ਡਾਢੀ ਔੜ ਲੱਗਣ ਪਾਰੋਂ ਸਾਰੇ ਜੰਗਲ ਵਿੱਚ ਭੁੱਖ ਪੈ ਗਈ। ਇੱਕ ਦਿਹਾੜੇ ਗਿੱਦੜਾਂ ਆਪਣਾ ਇਕੱਠ ਕੀਤਾ ਤੇ ਲੱਗੇ ਆਖਣ, ਅਸੀਂ ਇੰਜੇ ਹੀ ਹੱਥ ਉੱਤੇ ਹੱਥ ਧਰ ਕੇ ਬੈਠੇ ਰਹੇ ਤੇ ਫੇਰ ਸਾਰੇ ਹੀ ਭੁੱਖ ਨਾ ਮਰ ਜਾਵਾਂਗੇ। ਸਾਨੂੰ ਕੋਈ ਅਜਿਹਾ ਫੰਦ ਲਾਉਣਾ ਚਾਹੀਦਾ ਹੈ ਕਿ ਸਾਰਿਆਂ ਦਾ ਇੱਕ ਚੰਗਾ ਰੱਜ ਹੋ ਜਾਵੇ। ਅੱਜ ਜਿਹੜਾ ਗਿੱਦੜ ਸਾਡੇ ਇਕੱਠ ਵਿੱਚ ਨਹੀਂ ਆਇਆ, ਉਹਨੂੰ ਭਾ ਕੇ ਖਾਣ ਪੀਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਸਾਰਿਆਂ ਪੁਣ ਛਾਣ ਕੀਤੀ ਤੇ ਮਾਲੂਮ ਹੋਇਆ ਕਿ ਇੱਕ ਪੁਰਾਣਾ ਗਿੱਦੜ ਉੱਥੇ ਨਹੀਂ ਆਇਆ। ਉਹਨਾਂ ਆਪੋ ਵਿੱਚ ਰਲ ਕੇ ਸਲਾਹ ਕੀਤੀ ਤੇ ਬੁੱਢੇ ਗਿੱਦੜ ਦੀ ਖੁੰਦਰੇ ਜਾ ਪੁੱਜੇ। ਉਹ ਬੁੱਢਾ ਗਿੱਦੜ ਬੜਾ ਹੀ ਵਡਿਆਈ ਖੋਰ ਸੀ, ਇਸ ਲਈ ਉਹਦੀ ਢੇਰ ਤਾਰੀਫ ਕਰਕੇ ਸਾਰੇ ਬੋਲੇ, ਤੂੰ ਸਾਡਾ ਵਡਕਾ ਏ, ਤੇਰੇ ਬਾਝੋਂ ਹੋਰ ਕਿੰਨੇ ਸਾਡੇ ਢਿੱਡ ਦੀ ਸਾਰ ਰੱਖਣੀ ਏ। ਅੱਜ ਅਸੀਂ ਭੁੱਖੇ ਮਰ ਚੱਲੇ ਆਂ, ਤੈਨੂੰ ਚਾਹੀਦਾ ਹੈ ਕਿ ਤੂੰ ਸਾਨੂੰ ਕਿਤਿਓਂ ਵੱਲ ਰੱਜ ਲਵਾਏ। ਬੁੱਢਾ ਗਿੱਦੜ ਉਹਨਾਂ ਨੂੰ ਕੀ ਕਹਿੰਦਾ ਏ, ਸਾਦਕ ਪੱਟੀ ਗਾ ਕੇ ਸੁਣਾ ਰਿਹਾ ਏ। ਰਿਕਾਰਡ ਕਰਦੇ ਨੇ ਲਾਲਾ ਜੀ। सुन के अपनी वड्डो ओते आखड़ यार खलोता, उम्रों ओते वड्डा सी पर अकलो यारो खोता। आखन लगा एक जट दी पैली मैं तां ताड़ी, ककड़ियां दी पैली उत्ते कीती सजनों वाड़ी। ककड़ियां खरबूजे नाले वड्डे यार दुआने, चलना मेरे नाल तुसी ते रज के यारो खाने। ढिड तुहाडे रज के परसी मैं भी ते कुछ खासा, रात पवेगी सारी पलटन लैके ओथे जासा। एक शर्त जे मनो मेरी मामा मैनू आखो, फेरो पैली बल्ले मेरे कहते यारो झाको। सारे कहते ठीक है मामा गल तेरी है मन्नी, सारियां दा तू मामा लगना गिदड़ी बोली अन्नी। पर निशानी केड़ी होवे तू पछाणिया जावे, केड़ी पग बनाईए जेड़ी सिर दे उत्ते पावे। एक जी आखन लगा विचों छज लिया के बनिए, लाके एनू अगे तुरिए मामा एनू मनिए। एक गया जी पिंड दे विच जाके छज लियाया, बन के पूछल ओदी पिछे मामा यार बनाया। बज्जा छज ते गिद्दड़ ओथे लगा पठोसियां मार, मामा मामा आखने ओनू गिद्दड़ यार कुकार।
ਮਾਮਾ ਬਣ ਕੇ ਉਹ ਤਾਂ ਯਾਰੋ ਹੱਥ ਕਿਸੇ ਨਾ ਆਵੇ, ਛੋਟਿਆਂ ਵੱਡਿਆਂ ਉੱਤੇ ਯਾਰੋ ਪਿਆ ਹੁਕਮ ਚਲਾਵੇ। ਛੱਜ ਬੱਦਾ ਉਹਦ ਪੂਛਲ ਦੇ ਨਾਲ ਫੜ ਕੇ ਯਾਰ ਵਜਾਵੇ, ਖੁਸ਼ੀ ਨਾ ਉਹਦੀ ਸਾਂਭੀ ਜਾਵੇ, ਢੋਲੇ ਮਾਈਏ ਗਾਵੇ। ਮੇਰੇ ਸੱਜਣੋ, ਸ਼ਾਮ ਪੈਣ ਤੋਂ ਅਗਦੋਂ ਗਿੱਦੜ ਕੋੜਵੇਂ ਸਾਰੇ ਸ਼ਗਨ ਪੂਰੇ ਕਰਕੇ ਬੁੱਢੇ ਗਿੱਦੜ ਨੂੰ ਸਭ ਗਿੱਦੜਾਂ ਦਾ ਮਾਮਾ ਬਣਾ ਦਿੱਤਾ। ਸਿਆਣ ਕਰਨ ਲਈ ਉਹ ਛੱਜ ਘੁੱਟ ਕੇ ਉਹਦੀ ਪੂਛਲ ਨਾਲ ਬੰਨ੍ਹ ਦਿੱਤਾ ਤੇ ਸਾਰੇ ਉਹਨੂੰ ਮਾਮਾ ਮਾਮਾ ਆਖਦੇ ਥੱਕਣਾ। ਹਨੇਰਾ ਗੂੜਾ ਹੋਇਆ ਤੇ ਗਿੱਦੜਾਂ ਦਾ ਮਾਮਾ ਆਪਣੀ ਸਾਰੀ ਨਾਬਰੀ ਲੈ ਕੇ ਵਾੜੇ ਵੱਲ ਟੁਰ ਪਿਆ। ਰਾਹ ਵਿੱਚ ਦੁੜਕ ਲਾਉਂਦਿਆਂ ਮਾਮੇ ਦੀ ਪੂਛਲ ਨਾਲ ਵੱਜਾ ਛੱਜ ਝਟੇ ਝਟੇ ਉਹਦੀਆਂ ਖੁੱਚਾਂ ਵਿੱਚ ਵੱਜੇ ਤੇ ਉਹ ਟੱਪ ਟੱਪ ਕੇ ਆਖੇ, ਪੂਛਲੇ ਵੱਜਾ ਛੱਜ ਖਿੱਚਣਾ ਡਾਢਾ ਔਖਾ ਏ। ਅੱਗੋਂ ਉਹਦੇ ਨਾਲ ਨਾਲ ਦੌੜਦਾ ਗਿੱਦੜ ਮੰਡੀਕਾ ਆਖੇ, ਗਿੱਦੜਾਂ ਦਾ ਮਾਮਾ ਬਣਨਾ ਕਿਹੜਾ ਸੌਖਾ ਏ। ਪੈਲੀ ਲਾਗੇ ਟੁੱਕੇ ਤੇ ਡਾਢੀ ਭੁੱਖ ਨਾਲ ਹਲਕਾਏ ਹੋਏ ਸਨ। ਉਹਨਾਂ ਅੰਨ੍ਹੇਵਾਹ ਛਾਲਾਂ ਮਾਰੀਆਂ ਤੇ ਕੰਡਿਆਲੇ ਢਿੰਗਰਾਂ ਦੀਆਂ ਵਾੜਾਂ ਟੱਪ ਕੇ ਅੰਦਰ ਜਾ ਵੜੇ। ਦੂਜੇ ਸਾਰੇ ਗਿੱਦੜ ਅਜੇ ਗੱਭਰੂ ਸਨ। ਉਹਨਾਂ ਦੀਆਂ ਨੌਂਦਰਾਂ ਵੀ ਤੇਜ਼ ਸਨ ਤੇ ਦੰਦ ਵੀ ਚੋਖੇ ਤਰੀਖੇ ਸਨ। ਉਹਨਾਂ ਝੱਟ ਵਿੱਚ ਹੀ ਹਦਵਾਣੇ ਖੱਖੜੀਆਂ ਪਾੜ ਕੇ ਆਪਣੇ ਢਿੱਡ ਭਰ ਲਏ। ਪਰ ਗਿੱਦੜਾਂ ਦਾ ਮਾਮਾ ਅਸਲੋਂ ਖਚਕਿਆ ਬੁੱਢਾ ਸੀ। ਨਾ ਉਹਦੇ ਮੂੰਹ ਵਿੱਚ ਦੰਦ ਸਨ ਤੇ ਨਾ ਹੀ ਉਹਦੀਆਂ ਨੌਂਦਰਾਂ ਵਿੱਚ ਜਾਨ ਸੀ। ਉਹ ਵਿਚਾਰਾ ਅਜੇ ਕੋਈ ਕੂਲਾ ਜਿਹਾ ਹਦਵਾਣਾ ਖੱਖੜੀ ਤਾੜ ਰਿਹਾ ਸੀ ਤਾਂ ਜੇ ਪੋਲੇ ਮੂੰਹ ਖਾ ਸਕੇ। ਉਚਰਾਂ ਨੂੰ ਸਾਰੇ ਗਿੱਦੜ ਰੱਜ ਕੇ ਮਸਤ ਹੋ ਗਏ ਤੇ ਕੁਝ ਲੁੱਚ ਘੜੂਤੀਆਂ ਖੇਡਣ ਡੈ ਪਏ ਤੇ ਕੁਝ ਅਸਮਾਨਾਂ ਵੱਲ ਮੂੰਹ ਕਰਕੇ ਉੱਚੀ ਉੱਚੀ ਕੂਕਣ ਡੈ ਪਏ। ਇਸ ਤੋਂ ਬਾਅਦ ਫਿਰ ਕੀ ਹੋਇਆ, ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗ ਮੋੜ ਵਾਲੇ। ਰੱਜ ਕੇ ਗਿੱਦੜ ਕੂਕਣ ਲੱਗ ਪਏ, ਪਾਇਆ ਚੀਕ ਚਿਗਾੜਾ, ਮਸਤੀ ਦੇ ਵਿੱਚ ਆ ਕੇ ਉਹਨਾਂ ਸਿਰ ਤੇ ਚੁੱਕਿਆ ਵਾੜਾ। ਚੀਕ ਚਿਗਾੜਾ ਹੂ ਸੁਣ ਕੇ ਜਾਗ ਪਏ ਉਹਦੇ ਸਾਈਂ, ਵੇਖਿਆ ਉਜੜਿਆ ਵਾੜਾ ਉਹਨਾਂ ਰੱਖੀਆਂ ਸਿਰ ਤੇ ਬਾਈ। ਉਜੜ ਗਿਆ ਵਾੜਾ ਸਾਡਾ ਗਿੱਦੜ ਸਾਰਾ ਖਾ ਗਏ, ਮਿਹਨਤ ਕਰਕੇ ਅਸੀਂ ਥੱਕੇ ਉਹ ਤਾਂ ਮੌਜ ਮਨਾ ਗਏ। ਛੱਡੇ ਉਹਨਾਂ ਬੁੱਲੀ ਕੁੱਤੇ ਮਗਰ ਲੱਗੇ ਹੋ ਜਾ, ਗਿੱਦੜਾਂ ਨੂੰ ਤੇ ਚੜਿਆ ਹੋਇਆ ਉੱਥੇ ਯਾਰੋ ਚਾ। ਮਸਤੀ ਦੇ ਵਿੱਚ ਨੱਠੇ ਫਿਰਦੇ ਸਾਰੇ ਵਾਹੋ ਵਾਹ, ਤੇ ਦੋਨਾਂ ਦੇ ਰੱਜੇ ਪੈ ਸਨ ਕਚਰੇ ਯਾਰੋ ਖਾ। ਕੁੱਤੇ ਭੱਜੇ ਬਉ ਬਉ ਕਰਦੇ ਵੱਲ ਵਾੜਦੇ ਆਏ, ਦੱਸੋ ਕਿਹੜਾ ਗਿੱਦੜ ਹੁੰਦੇ ਕਚਰੇ ਯਾਰੋ ਖਾਏ। ਕੁੱਤੇ ਵੇਖ ਕੇ ਦੁੜਕੀ ਲਾਈ ਟੱਪ ਗਇਓ ਸਭ ਵਾੜਾ, ਬੁੱਢਾ ਗਿੱਦੜ ਸੋਚੇ ਉੱਥੇ ਛੱਜ ਕਿਵੇਂ ਮੈਂ ਝਾੜਾ। ਦੂਜੇ ਸਣ ਗੱਭਰੂ ਸਾਰੇ ਜਾ ਬੜੇ ਵਿੱਚ ਜੰਗਲ, ਮਾਮੇ ਦੀ ਤੇ ਪੂਛਲ ਨੂੰ ਜੀ ਛੱਜ ਨੇ ਪਾਏ ਸੰਗਲ। ਟੱਪਿਆ ਵਾੜ ਤੇ ਛਾਜੋ ਦਾ ਜੀ ਕੰਡਿਆਂ ਦੇ ਵਿੱਚ ਫਸਿਆ, ਇੱਕ ਕਾਣਾ ਜਿਹਾ ਗਿੱਦੜ ਵੇਖ ਕੇ ਉਹਨੂੰ ਹੱਸਿਆ। ਮਾਮਾ ਬਣਨਾ ਸੌਖਾ ਨਹੀਂ ਹੁਣ ਦੇ ਕੁੱਤਿਆਂ ਨੂੰ ਜਾਣ, ਮਾਮਾ ਬਣ ਤੇ ਤੈਨੂੰ ਵੀ ਸੀ ਡਾਡਾ ਬੁੱਢਿਆ ਮਾਣ। ਇਹਨੇ ਚਿਰ ਨੂੰ ਕੁੱਤੇ ਆ ਗਏ ਸਿਰੋ ਦੇ ਜੀ ਹੋਏ, ਕਾਨੂੰ ਮਾਮਾ ਬਣਿਆ ਮੈਂ ਤਾਂ ਗਿੱਦੜ ਉੱਥੇ ਰੋਏ।
ਬੋਟੀ ਕੀਤੀ। ਕੀ ਦੱਸਾਂ ਸੁਲਤਾਨੀ ਉਥੇ ਮਾਮੇ ਨਾਲ ਕੀ ਬੀਤੀ। ਕੀ ਦੱਸਾਂ ਸੁਲਤਾਨੀ ਉਥੇ ਮਾਮੇ ਨਾਲ ਕੀ ਬੀਤੀ। ਮੇਰੇ ਸੱਜਣੋ, ਕੁੱਤੇ ਵੇਖ ਕੇ ਸਾਰੇ ਜਵਾਨ ਗਿੱਦੜ ਜਿਹੜੇ ਕਚਰੇ ਖਾ ਖਾ ਕੇ ਰੱਜੇ ਸਨ, ਉਹਨਾਂ ਤੁਰਤ ਛਾਲਾਂ ਮਾਰੀਆਂ ਤੇ ਵਾੜ ਟੱਪ ਕੇ ਜੰਗਲ ਵਿੱਚ ਗੁੰਮ ਹੋ ਗਏ। ਗਿੱਦੜਾਂ ਦਾ ਮਾਮਾ ਹਜੇ ਤਾਈਂ ਭੁੱਖਣ ਭਾਣਾ ਕੋਈ ਪੋਲਾ ਜਿਹਾ ਦੁਆਲਾ ਲੋੜਨ ਡਿਆ ਸੀ। ਉਹਦੇ ਵਿੱਚ ਹੁਣ ਉੱਕਾ ਹੀ ਸਾਹ ਸੱਤ ਨਹੀਂ ਸੀ ਰਿਹਾ। ਜਦ ਉਸ ਕੁੱਤਿਆਂ ਦੀ ਵਾਰ ਚੜੀ ਆਉਂਦੀ ਵੇਖੀ ਤੇ ਉਸ ਵੀ ਆਪਣੇ ਵੱਲੋਂ ਬੜੇ ਟਿੱਲਾਂ ਦੀ ਛਾਲ ਮਾਰੀ। ਆਪ ਤੇ ਕਿਸੇ ਨਾ ਕਿਸੇ ਹੀਲੇ ਵਾਰ ਟੱਪ ਗਿਆ, ਪਰ ਉਹਦੀ ਪੂਛਲ ਨਾਲ ਬੱਧਾ ਮਾਮੇ ਗੀਤੀ ਦਾ ਛੱਜ ਕੰਡਿਆਂ ਢਿੰਗਰਾਂ ਦੇ ਵਿੱਚ ਅੜ ਗਿਆ। ਉਹ ਜ਼ਮੀਨ ਵਿੱਚ ਪੰਜੇ ਗੱਡ ਕੇ ਚੋਖਾ ਟਿੱਲ ਮਾਰਿਆ ਭਈ ਛੱਜ ਕਿਤੇ ਉਹਦੇ ਮਗਰੋਂ ਲੈ ਜਾਏ। ਮੁੜ ਉਹ ਰੋ ਰੋ ਕੇ ਆਖਣ ਲੱਗਾ, ਪੂਛਲੇ ਬੱਝਾ ਛੱਜ ਖਿੱਚਣਾ ਡਾਢਾ ਔਖਾ ਏ। ਜੰਗਲ ਵਿੱਚ ਬੁਚੜੀਆਂ ਪਿੱਛੇ ਲੁਕੇ ਸਾਰੇ ਗਿੱਦੜ ਹੱਸ-ਹੱਸ ਕੇ ਪਰਤਾਵਾ ਕਰਨ, ਗਿੱਦੜਾਂ ਦਾ ਮਾਮਾ ਬਣਨਾ ਕਿਹੜਾ ਸੌਖਾ ਏ। ਇੰਨੇ ਚਿਰ ਨੂੰ ਜੱਟਾਂ ਦੇ ਕੁੱਤੇ ਉੱਥੇ ਆਣ ਪੁੱਜੇ। ਉਹਨਾਂ ਗਿੱਦੜਾਂ ਦੇ ਮਾਮੇ ਨੂੰ ਮਧੋਲ ਕੇ ਬੋਟੀ ਕਰ ਦਿੱਤਾ। ਮੇਰੇ ਸੱਜਣੋ, ਇੰਜ ਵਡਿਆਈ ਵਿੱਚ ਆਇਆ ਗਿੱਦੜ ਬੇਮੌਤ ਹੀ ਮਾਰਿਆ ਗਿਆ ਤੇ ਨਾ ਉਹਨੂੰ ਕੁਝ ਖਾਣ ਨੂੰ ਲੱਭਾ ਤੇ ਨਾ ਉਹਦਾ ਢਿੱਡ ਭਰਿਆ। ਇਸੇ ਪਾਰੋਂ ਉਹਦੇ ਵਿੱਚ ਤਾਕਤ ਨਾ ਰਹੀ ਤੇ ਉਹ ਨੱਸ ਨਾ ਸਕਿਆ ਤੇ ਵਾੜ ਵਿੱਚ ਹੀ ਫਸ ਗਿਆ। ਕੁੱਤਿਆਂ ਉਹਦੀ ਬੋਟੀ ਕਰ ਦਿੱਤੀ। ਮੇਰੇ ਸੱਜਣੋ, ਇਹ ਸੀ ਸਾਡੀ ਅੱਜ ਦੀ ਦਾਸਤਾਨ ਤੇ ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫੇਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।